ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਲਾਈਵ ਕਰ ਰਹੇ ਹਾਂ, ਬਹੁਤ ਹੀ ਜਿਹੜਾ ਵੈਦਰ ਨੂੰ ਲੈ ਕੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਇਦਾਂ ਦੀ ਸਿਚੁਏਸ਼ਨ ਆ ਵੀ ਪੂਰਾ ਅਸਮਾਨ ਹੀ ਜਿੱਦਾਂ ਥੱਲੇ ਡਿੱਗ ਪੈਣਾ ਹੁੰਦਾ, ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਐਟਮੋਸਫੇਰਿਕ ਰਿਵਰ, ਜਿਸ ਦਾ ਆਪਾਂ ਕਾਫੀ ਦਿਨਾਂ ਤੋਂ ਰੌਲਾ ਪਾ ਰਹੇ ਸੀ। ਨੈਸ਼ਨਲ ਵੈਦਰ ਸਰਵਿਸ ਨੇ ਹਾਈ ਰਿਸਕ ਵਾਰਨਿੰਗ ਦਿੱਤੀ ਆ ਸੈਂਟਰਲ ਕੋਸਟ ਨੂੰ। ਪਿਛਲੇ ਦਿਨਾਂ ਦੇ ਦੌਰਾਨ 100 ਇੰਚ ਤੋਂ ਵੀ ਵੱਧ ਸੈਨ ਬਰਨਾਰਡੀਨੋ ਮਾਊਂਟੇਨਸ ਦੇ ਵਿੱਚ ਸਨੋ ਪਈ ਆ, ਤੇ ਇਸ ਟਾਈਮ ਦੇ ਉੱਤੇ ਥੋੜਾ ਜਿਹੜਾ ਟੈਂਪਰੇਚਰ ਆ ਉਹ ਗਰਮ ਆ, ਤੇ ਉਤੋਂ ਮੀਂਹ ਪੈਣਾ ਬਹੁਤ ਜ਼ੋਰ ਦਾ, ਤੇ ਇਹਦੇ ਨਾਲ ਜੋ ਫਲੱਡਿੰਗ ਆ ਉਹ ਬਹੁਤ ਜ਼ਿਆਦਾ ਹੋਊਗੀ। ਇਸੇ ਕਰਕੇ ਪਹਿਲਾਂ ਗਵਰਨਰ ਨਿਊਸਮ ਨੇ 13 ਕਾਉਂਟੀਆਂ ਨੂੰ ਕੀਤਾ ਸੀ ਸਟੇਟ ਆਫ ਐਮਰਜੈਂਸੀ। ਹੁਣ 21 ਐਡੀਸ਼ਨਲ ਕਾਉਂਟੀਜ਼ ਹੋਰ ਅੱਜ ਉਹਨਾਂ ਨੇ ਐਡ ਕਰ ਦਿੱਤੀਆਂ, ਜਿਨ੍ਹਾਂ ਦੇ ਵਿੱਚੋਂ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ 'ਚ ਆ ਫ੍ਰਿਜ਼ਨੋ, ਸੈਕਰਾਮੈਂਟੋ, ਸੈਨ ਫਰਾਂਸਿਸਕੋ, ਸੈਨ ਮਟਿਓ, ਸੈਂਟਾ ਕਲਾਰਾ ਤੇ ਸੈਂਟਾ ਕਰੂਜ਼, ਇਹ ਸਾਰਿਆਂ ਨੂੰ ਜਿਹੜਾ ਇਨਕਲੂਡ ਕਰ ਲਿਆ ਆ। ਸੋ ਇਹ ਵਾਰ-ਵਾਰ ਆਪਾਂ ਇਸ ਕਰਕੇ ਕਹਿ ਰਹੇ ਹਾਂ ਵੀ ਈਵਨ ਨੈਸ਼ਨਲ ਵੈਦਰ ਸਰਵਿਸ ਦੇ ਜੋ ਸਾਇੰਟਿਸਟ ਹੈਗੇ ਆ, ਉਹ ਬਹੁਤ ਸਰਪ੍ਰਾਈਜ਼ ਹੈ ਇਸ ਚੀਜ਼ ਦੇ ਉੱਤੇ ਵੀ ਇਹ ਕੀ ਜਿਹੜਾ ਚੱਕਰ ਚੱਲ ਰਿਹਾ ਹੈਗਾ। ਹੈਨਫੋਰਡ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਦਾ ਇੱਕ ਕਾਫੀ ਵੱਡਾ ਆਫਿਸ ਆ। ਹੈਨਫੋਰਡ ਉੱਥੇ ਨੂੰ ਦੱਸਦੇ ਜਾਈਏ, ਸੈਨ ਫਰਾਂਸਿਸਕੋ ਦੇ ਲਾਗੇ ਹੀ ਸ਼ਹਿਰ ਹੈਗਾ। ਉੱਥੇ ਦੇ ਇੱਕ ਜੋ ਸਾਇੰਟਿਸਟ ਆ ਕ੍ਰਿਸ ਮੈਟਰੋਚੀਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਆਪਾਂ ਐਕਸਪੀਰੀਅੰਸ ਕਰਨ ਜਾ ਰਹੇ ਹਾਂ ਵੈਦਰ ਨੂੰ, ਇਹ 1969 ਚ ਵਾਪਰਿਆ ਸੀ। ਸੋ ਅੱਜ ਤੋਂ ਤੁਸੀਂ ਹਿਸਾਬ ਲਾ ਲਓ 54-55 ਸਾਲ ਪਹਿਲਾਂ ਇਹ ਚੀਜ਼ ਵਾਪਰੀ ਸੀ ਜੋ ਹੁਣ ਵਾਪਰਨ ਜਾ ਰਹੀ ਹੈਗੀ ਆ। ਟਵਿੱਟਰ ਦੇ ਉੱਤੇ ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਦਿੱਤੀ ਆ ਵੀ ਸਲੀਨਸ ਤੋਂ ਲੈ ਕੇ ਸੈਨ ਲੂਇਸ ਓਬਿਸਪੋ, ਫ੍ਰਿਜ਼ਨੋ, ਵਾਈਸੈਲੀਆ, ਇਹ ਸਾਰਾ ਜਿਹੜਾ ਹਾਈ ਰਿਸਕ ਏਰੀਆ ਆ। ਸੋ ਲੋਕਾਂ ਨੂੰ ਇਵੈਕੂਏਸ਼ਨ ਕਰਨ ਦੇ ਲਈ ਵਾਰਨਿੰਗ ਦਿੱਤੀ ਗਈ ਹੈ। ਸੈਂਟਾ ਕਲਾਰਾ ਕਾਉਂਟੀ 'ਚ ਮੈਂ ਦੇਖ ਰਿਹਾ ਅੱਧੇ ਪੌਣੇ ਘੰਟੇ ਬਾਅਦ ਬਾਰ-ਬਾਰ ਮੈਸੇਜ ਆ ਰਿਹਾ ਆ ਵੀ ਅਲਰਟ ਰਹੋ। ਜੋ ਸੈਂਟਰਲ ਵੈਲੀ ਦੇ ਵਿੱਚ ਹੈਗੇ ਆ ਕਈ ਟਾਊਨ, ਕਹਿੰਦੇ ਜਿੱਥੇ ਕਦੇ ਪਾਣੀ ਨਹੀਂ ਆਇਆ ਉੱਥੇ ਪਾਣੀ ਆ ਸਕਦਾ ਹੈਗਾ। ਸੋ ਇਸ ਕਰਕੇ ਸਾਰਿਆਂ ਨੂੰ ਕਿਹਾ ਵੀ ਪੂਰੀ ਤਰ੍ਹਾਂ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਜੋ ਕੈਲੀਫੋਰਨੀਆ ਨਵਾਡਾ ਰਿਵਰ ਫਾਲਸ ਫੋਰਕਾਸਟ ਸੈਂਟਰ ਆ, ਉਹਨਾਂ ਨੇ ਵੀ ਕਿਹਾ ਵੀ ਤਿਆਰ ਰਹੋ, ਤੇ ਨੈਸ਼ਨਲ ਗਾਰਡਸ ਨੂੰ ਵੀ ਤਿਆਰ ਰੱਖਿਆ ਹੋਇਆ ਆ। ਜੋ ਸੈਕਰਾਮੈਂਟੋ ਸਟੇਟ ਆ, ਸੌਰੀ ਕੈਲੀਫੋਰਨੀਆ ਸਟੇਟ ਨੇ, ਜੋ ਸੈਕਰਾਮੈਂਟੋ ਆਫਿਸ ਵੱਲੋਂ ਖਬਰ ਆ ਰਹੀ ਹੈਗੀ ਆ। ਸੈਂਟਾ ਲੂਸੀਆ ਮਾਊਂਟੇਨ ਜੋ ਕੋਸਟਲ ਸੈਂਟਰਲ ਕੈਲੀਫੋਰਨੀਆ ਉੱਥੇ ਕਹਿੰਦੇ 15 ਇੰਚ ਤੱਕ ਮੀਂਹ ਪੈ ਸਕਦਾ ਆ। ਸੋ ਹੁਣ ਜਿੱਥੇ 15 ਇੰਚ ਤੱਕ ਮੀਂਹ ਪੈਣਾ ਆ, ਉੱਥੋਂ ਤੁਸੀਂ ਅੰਦਾਜ਼ਾ ਲਾ ਲਓ। ਬੇ ਏਰੀਆ ਦੇ ਵਿੱਚ 1 ਤੋਂ ਲੈ ਕੇ 4 ਇੰਚ ਲੋਅਰ ਐਲੀਵੇਸ਼ਨ ਤੇ 10 ਇੰਚ ਜਿਹੜੀਆਂ ਹਾਇਰ ਐਲੀਵੇਸ਼ਨਸ ਆ, ਇਹ ਫਰਾਈਡੇ ਨੂੰ ਪਊਗਾ। ਅੱਜ ਹੁਣ ਆਲਰੇਡੀ ਮੀਂਹ ਆ ਉਹ ਸ਼ੁਰੂ ਹੋ ਚੁੱਕਾ ਹੈਗਾ। ਜੀ, ਐਟਮੋਸਫੇਰਿਕ ਰਿਵਰ ਨੇ ਦਸਤਕ ਦੇ ਦਿੱਤੀ ਆ। ਅੱਜ ਦਾ ਪੂਰੀ ਰਾਤ, ਕੱਲ੍ਹ ਦਾ ਦਿਨ ਤੇ ਪਰਸੋਂ ਦਾ ਦਿਨ ਕਾਫੀ ਭਾਰੀ ਮੀਂਹ ਜਿਹੜਾ ਆ ਉਹ ਲਗਾਤਾਰ ਪੈਣਾ ਆ। ਪਹਿਲੋਂ ਕਿਹਾ ਜਾ ਰਿਹਾ ਸੀਗਾ ਵੀ ਬਰਫ਼ ਜਿਹੜੀ 4000 ਫੁੱਟ ਜਾਂ ਉਸ ਤੋਂ ਹੇਠ ਉਸ ਤੋਂ ਉਤਲੇ ਇਲਾਕਿਆਂ ਦੇ ਵਿੱਚ ਪਊਗੀ, ਪਰ ਉਹ ਹੁਣ ਕਿਉਂਕਿ ਵਾਰਮ ਵੈਦਰ ਵਾਲਾ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ, ਇਹ 6000 ਫੁੱਟ ਜਾਂ ਉਸ ਤੋਂ ਉੱਤੇ ਹੀ ਬਰਫ਼ ਪੈਣੀ, ਉਸ ਤੋਂ ਹੇਠਲੇ ਇਲਾਕਿਆਂ ਦੇ ਵਿੱਚ ਮੀਂਹ ਹੀ ਜਿਹੜਾ ਉਹ ਪਵੇਗਾ। ਤੇ ਜਦੋਂ ਹੇਠਲੇ ਇਲਾਕਿਆਂ 'ਚ ਜਿੱਥੇ ਆਲਰੇਡੀ ਬਰਫ਼ ਪਈ ਹੋਈ ਆ ਪਿਛਲੇ ਸਨੋ ਸਟਾਰਮ ਦੀ, ਤੇ ਉਹਦੇ ਵਿੱਚ ਹੁਣ ਜਦੋਂ ਹਰਜੋਤ ਸਿੰਘ ਜੀ ਬਰਫ਼ ਦੇ ਉੱਤੇ ਮੀਂਹ ਪੈਣਾ ਤੇ ਉਸਨੇ ਤੇਜ਼ੀ ਦੇ ਨਾਲ ਪਿਘਲਣਾ ਆ। ਆਲਰੇਡੀ ਕਈ ਜਿਹੜੇ ਰੈਜ਼ਰਵਾਇਰ ਦੇ ਵਿੱਚੋਂ ਇਸ ਖਦਸ਼ੇ ਦੇ ਕਰਕੇ ਹੀ ਇਹਨਾਂ ਨੇ ਜਿਹੜਾ ਪਾਣੀ ਛੱਡਣਾ ਆ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਣਾ ਪੈਣਾ ਆ ਵੀ ਅੱਗੇ ਕੀ ਜਿਹੜਾ ਆ ਉਹ ਬਣਦਾ ਆ। ਸਥਿਤੀ ਅਚਨਚੇਤੇ ਕੁਛ ਹੀ ਘੰਟਿਆਂ ਦੇ ਵਿੱਚ ਤਬਦੀਲ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦਾ ਬੇ ਏਰੀਏ ਵਾਲਾ ਜਿਹੜਾ ਇਲਾਕਾ ਤੇ ਇੱਧਰ ਸਦਰਨ ਕੈਲੀਫੋਰਨੀਆ ਤੱਕ ਕਾਫੀ ਥਾਵਾਂ ਦੇ ਉੱਤੇ ਮੀਂਹ ਬਹੁਤ ਭਾਰੀ ਪੈਣਾ ਆ। ਮਰਸੈਡ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਅਹਤਿਆਤੀ ਤੌਰ ਦੇ ਉੱਤੇ ਜਿਹੜਾ ਗ੍ਰੇਨਾਡਾ ਤੇ ਲਾ ਗ੍ਰੈਂਡ ਤੇ ਪਲਨਾਡਾ ਜਿਹੜਾ ਇਲਾਕਾ ਆ, ਉਹਨਾਂ ਦੇ ਵਿੱਚ ਇਵੈਕੂਏਸ਼ਨ ਵਾਰਨਿੰਗਸ ਆਲਰੇਡੀ ਜਿਹੜੀਆਂ ਉਹਨਾਂ ਨੇ ਜਾਰੀ ਕਰ ਦਿੱਤੀਆਂ। ਜਿਹੜੀ ਟੀਮ ਆ ਉਹ ਜਿਹੜੀ ਮੈਸਾ ਕ੍ਰੀਕ ਤੇ ਓਵਨਸ ਕ੍ਰੀਕ ਆ, ਉੱਥੇ ਇਹ ਦੋਨੋਂ ਉੱਥੇ ਫਲੱਡ ਜਿਹੜੀਆਂ ਕਰ ਸਕਦੀਆਂ ਆ, ਤੇ ਕੱਲ ਰਾਤ ਦੇ 9 ਵਜੇ ਤੱਕ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ
ਤੇਜ਼ੀ ਦੇ ਨਾਲ ਅਗਲੇ ਕੁਛ ਘੰਟਿਆਂ ਦੇ ਵਿੱਚ ਚੇਂਜ ਹੋਣ ਵਾਲਾ। I-5 ਦੇ ਉੱਤੇ ਜਿਹੜੇ ਅਪ ਨਦਰਨ ਵਾਲੇ ਪਾਸੇ ਕੈਲੀਫੋਰਨੀਆ ਦੇ ਵਿੱਚ ਚੇਨ ਜਿਹੜੇ ਆ ਉਹ ਆਲਰੇਡੀ ਰਿਕੁਆਇਰ ਕਰ ਦਿੱਤੇ ਗਏ ਹੈਗੇ ਆ ਰੈਗੂਲਰ ਗੱਡੀਆਂ ਦੇ ਲਈ। ਜਿਹੜੀਆਂ 4x4 ਆ ਤੇ ਜੇ ਉਹਨਾਂ ਦੇ ਸਨੋ ਟਾਇਰਸ ਆ ਉਹਨਾਂ ਨੂੰ ਛੋਟ ਸੀਗੀ ਅਜੇ। ਤੇ ਜਦੋਂ ਇੱਧਰ ਨਾਲ ਹੀ ਸਿਆਰਾ ਵਾਲੇ ਪਾਸੇ I-80 ਦੇ ਉੱਤੇ ਵੀ ਇਹਨਾਂ ਨੇ ਚੇਨ ਕੰਟਰੋਲ ਜਿਹੜਾ ਆ ਉਹ ਔਨ ਕਰ ਦਿੱਤਾ ਹੈਗਾ ਆ। ਸੋ ਪਲ ਦਰ ਪਲ ਜਿਹੜੀ ਸਿਚੁਏਸ਼ਨ ਚੇਂਜ ਹੋ ਰਹੀ ਆ। ਸੋ ਜਿਹੜੇ ਵੀ ਟਰੈਵਲ ਕਰ ਰਹੇ ਆ, ਇੱਕ ਤਾਂ ਧੀਮੀ ਗਤੀ ਦੇ ਵਿੱਚ ਆਰਾਮ ਦੇ ਨਾਲ ਜਿਹੜਾ ਉਹ ਟਰੈਵਲ ਕਰੋ, ਦੁਰਘਟਨਾ ਦੇ ਨਾਲੋਂ ਦੇਰੀ ਭਲੀ ਇਸ ਨੂੰ ਜਿਹੜਾ ਉਹ ਮੁੱਖ ਤੌਰ ਦੇ ਉੱਤੇ ਰੱਖ ਕੇ ਜਿਹੜਾ ਚੱਲੋ। ਬਾਕੀ ਜਿੱਥੇ ਵੀ ਤੁਸੀਂ ਰਹਿ ਰਹੇ ਆ, ਮੇਕ ਸ਼ੋਰ ਕਰੋ ਤੁਹਾਡੇ ਇੰਪੋਰਟੈਂਟ ਡਾਕੂਮੈਂਟਸ, ਅਹਿਮ ਜਿਹੜੀਆਂ ਚੀਜ਼ਾਂ ਆ ਤੁਹਾਡੇ ਕੋਲ ਆ, ਵਾਟਰਪ੍ਰੂਫ ਚੀਜ਼ਾਂ ਦੇ ਬੈਗਸ ਦੇ ਵਿੱਚ ਉਹ ਪਈਆਂ ਆ, ਮੈਡੀਸਨ ਵਗੈਰਾ ਹੋਰ ਸਾਰੀਆਂ ਚੀਜ਼ਾਂ, ਮੈਡੀਕਲ ਇਕਵਿਪਮੈਂਟ ਆਪਣਾ ਚੈੱਕ ਕਰੋ। ਬਿਜਲੀ ਜਾਣ ਦੀ ਕਾਫੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਸਟਰੋਂਗ ਵਿੰਡਸ ਵੈਲੀ ਦੇ ਵਿੱਚ ਜਿਹੜੀਆਂ ਆ ਉਹ ਆ ਰਹੀਆਂ ਆ, ਜਿਹਦੇ ਕਰਕੇ ਰੁੱਖ ਡਿੱਗਣ ਦੇ ਖਤਰੇ ਤੇ ਬਿਜਲੀ ਜਾਣ ਦੀਆਂ ਸੰਭਾਵਨਾਵਾਂ ਉਹ ਪਹਿਲਾਂ ਦੇ ਨਾਲੋਂ ਵੱਧ ਹੋ ਚੁੱਕੀਆਂ ਹੈਗੀਆਂ ਆ। ਜੀ।